ਪਈ ਕੈਨੇਡਾ ਦੇ ਵਿੱਚ ਜੋ ਕੁਝ ਵਾਪਰ ਰਿਹਾ ਹੈਗਾ। ਜਦੋਂ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਹੋਣੀ ਇੰਡੀਆ ਨੂੰ ਜਾਣਾ ਸੀ, ਅੱਜ ਕੱਲ੍ਹ ਉਹ ਇੰਡੀਆ 'ਚ ਆ। ਮੋਦੀ ਹੋਣਾਂ ਨਾਲ ਸ਼ਾਇਦ ਅੱਜ ਜੱਫੀਆਂ ਪਾ ਰਹੇ ਹੋਣਗੇ ਤੇ ਉਹ ਐਗਜ਼ੈਕਟਲੀ 1 ਦਿਨ ਪਹਿਲਾਂ ਉਹ ਮਾਰਕ ਕਾਰਨੀ ਦੀ ਸਰਕਾਰ ਦੇ ਇੱਕ ਸੀਨੀਅਰ ਬੰਦੇ ਨੇ ਸਟੇਟਮੈਂਟ ਜਾਰੀ ਕੀਤੀ ਵੀ ਇੰਡੀਆ ਦਾ ਕਿਸੇ ਤਰ੍ਹਾਂ ਦਾ ਵੀ ਹੱਥ ਕੈਨੇਡਾ ਨਹੀਂ ਆ ਦੇ ਵਿੱਚ ਕਿਸੇ ਦੇ ਕਤਲ ਦੇ ਵਿੱਚ ਹੱਥ ਨਹੀਂ ਹੈਗਾ। ਵਾਇਲੈਂਸ ਦੇ ਵਿੱਚ ਕੋਈ ਉਹਨਾਂ ਦਾ ਹੱਥ ਨਹੀਂ ਆ ਜੀ। ਹੁਣ। ਸੋ ਅੱਕ ਕੇ ਜਿਹੜੀ ਉੱਥੇ ਦੀ ਏਜੰਸੀ ਆ ਸੀਸਸ, ਜਿੱਦਾਂ ਆਪਣੇ ਸੀਆਈਏ ਆ ਕੈਨੇਡਾ ਦੇ ਵਿੱਚ ਸੀਸਸ ਆ, ਉਹਨਾਂ ਨੇ ਗਲੋਬ ਐਂਡ ਮੇਲ ਨਾਲ ਗੱਲ ਕਰਕੇ ਪ੍ਰੂਫ ਦੇ ਦਿੱਤੇ ਕਿ ਕਿਹੜੇ-ਕਿਹੜੇ ਕੈਨੇਡਾ ਦੇ ਅੰਬੈਸੀ ਦੇ ਵਿੱਚ ਬੰਦੇ ਇਨਵੋਲਵ ਸੀ ਜੋ ਭਾਈ ਹਰਦੀਪ ਸਿੰਘ ਨਿੱਜਰ ਬਾਰੇ ਜਾਣਕਾਰੀ ਇਕੱਠੀ ਕਰਦੇ ਸੀ ਤੇ ਉਹ ਸਾਰੀ ਜਾਣਕਾਰੀ ਉਹਨਾਂ ਨੇ ਉਹ ਵਿਕਾਸ ਯਾਦਵ ਨੂੰ ਦਿੱਤੀ, ਜਿਹੜਾ ਵਿਕਾਸ ਯਾਦਵ ਦਾ ਨਾਂ ਇੱਥੇ ਪੰਨੂ ਹੋਣਾ ਦੇ ਕਤਲ ਦੇ ਵਿੱਚ ਆਉਂਦਾ ਹੈਗਾ। ਤੇ ਉਹ ਜਿਹੜੀ ਜਾਣਕਾਰੀ ਸੀ ਉਹ ਉਹਨਾਂ ਨੇ ਵਿਕਾਸ ਯਾਦਵ ਨੇ ਅੱਗੇ ਜੋ ਲਾਰੈਂਸ ਬਿਸ਼ਨੋਈ ਗੈਂਗ ਆ ਉਹਦੇ ਨਾਲ ਕੰਟੈਕਟ ਕੀਤਾ ਤੇ ਕਿਉਂਕਿ ਹੁਣ ਇਤੋਂ ਇਹ ਕਲੀਅਰ ਹੋ ਗਿਆ ਵੀ ਜਿਹੜਾ ਲਾਰੈਂਸ ਬਿਸ਼ਨੋਈ ਗੈਂਗ ਆ ਉਹ ਭਾਰਤ ਸਰਕਾਰ ਲਈ ਹੀ ਕੰਮ ਕਰ ਰਿਹਾ ਹੈਗਾ। ਕੈਨੇਡਾ ਦੇ ਵਿੱਚ ਜਿੰਨੀਆਂ ਫਰੌਤੀਆਂ ਹੋ ਰਹੀਆਂ, ਕਤਲ ਹੋ ਰਿਹਾ, ਉਹਦੇ ਚੋਂ ਸਾਰੇ ਇਨਵੋਲਵ ਆ। ਉਹਨਾਂ ਨੇ ਗਾਹਾਂ ਜਿਹੜੇ 4 ਸਿੱਖਾਂ ਦੇ ਮੁੰਡੇ ਜਿਹੜੇ ਬੇਵਕੂਫ ਆਪਣੇ ਹੀ ਭਰਾ ਨੂੰ ਮਾਰਨ ਦੇ ਲਈ, ਜਿਹੜਾ ਗੁਰਦੁਆਰਾ ਸਾਹਿਬ ਦਾ ਇੱਕ ਪ੍ਰਧਾਨ ਆ, ਹਜੇ ਵੀ ਬਹੁਤ ਸਾਰੇ ਲੋਕ ਜਿਹੜੇ ਆ ਖਾਸ ਕਰਕੇ ਜਿਹੜੇ ਭਾਰਤੀ ਪੱਖੀ ਆ ਹਰਦੀਪ ਸਿੰਘ ਨਿੱਜਰ ਬਾਰੇ ਕੁਐਸਚਨ ਕਰਦੇ ਰਹਿੰਦੇ ਆ। ਇੱਕ ਗੱਲ ਜ਼ਰੂਰ ਆ ਵੀ ਘੱਟੋ ਘੱਟ ਉਹ ਕੈਨੇਡਾ ਜਾ ਕੇ ਜਿਹੜੇ ਗੁਰੂ ਘਰ ਪ੍ਰਧਾਨ ਸੀ ਜਾਂ ਜਿੱਥੇ ਲੋਕ ਸੰਗਤ ਆ ਉਹਨਾਂ ਨੂੰ ਪੁੱਛ ਕੇ ਦੇਖਣ ਵੀ ਉਹ ਕਿੱਦਾਂ ਦੇ ਕਰੈਕਟਰ ਦਾ ਬੰਦਾ ਸੀ, ਕਿੱਦਾਂ ਉੱਥੇ ਹਿੰਦੂ ਬੱਚੇ, ਮੁਸਲਮਾਨ, ਸਿੱਖ ਉਹਨਾਂ ਦੀ ਕਿੰਨੀ ਹੈਲਪ ਕਰਦਾ ਸੀ। ਬਹੁਤ ਹੀ ਵਧੀਆ ਬੰਦਾ ਸੀ। ਸੋ ਉਸ ਨੂੰ ਮਾਰਨ ਦੇ ਲਈ ਸਿੱਖਾਂ ਨੂੰ ਹੀ ਜਿਹੜਾ ਆ ਹਾਇਰ ਕੀਤਾ ਗਿਆ ਹੈਗਾ। ਜੀ। ਬਿਲਕੁਲ ਹਰਜੋਤ ਸਿੰਘ ਜੀ, ਇਹ ਤਾਂ ਹੁਣ ਇਹ ਕਲੀਅਰ ਆ। ਜਿਹੜਾ ਮੌਜੂਦਾ ਸਰਕਾਰ ਆ ਕੈਨੇਡਾ ਦੀ, ਉਹ ਤਾਂ ਪੱਬਾਂ ਭਾਰ ਹੋ ਕੇ ਭਾਰਤ ਦੇ ਨਾਲ ਸਮਝੌਤਾ ਜਿਹੜਾ ਉਹ ਕਰ ਰਹੀ ਆ। ਇਨਫੈਕਟ ਹੁਣੇ ਰਿਪੋਰਟ ਹੋ ਰਿਹਾ ਆ ਵੀ $2.6 ਬਿਲੀਅਨ ਦੀ ਜਿਹੜੀ ਯੂਰੇਨੀਅਮ ਦੀ ਸਪਲਾਈ ਦੀ ਡੀਲ ਇੰਡੀਆ ਦੇ ਨਾਲ ਮਾਰਕ ਕਾਰਨੀ ਨੇ ਜਿਹੜੀ ਉਹ ਕਰ ਲਈ ਆ। ਟ੍ਰੇਡ ਨੂੰ ਲੈ ਕੇ ਵੀ ਗੱਲਬਾਤ ਜਿਹੜੀ ਉਹ ਕਰ ਰਹੇ ਆ। ਇਹ ਉਸ ਟਾਈਮ ਦੇ ਉੱਤੇ ਗੱਲਬਾਤ ਹੋ ਰਹੀ ਆ ਜਦੋਂ ਕੈਨੇਡਾ ਦੀ ਆਪਣੀ ਉਹਨਾਂ ਦੀਆਂ ਜਿਹੜੀਆਂ ਇਨਵੈਸਟੀਗੇਸ਼ਨ ਏਜੰਸੀਜ਼ ਆ, ਜਾਂਚ ਕਰਕੇ ਉਹਨਾਂ ਨੇ ਜਿਹੜਾ ਉਹ ਦੱਸਿਆ ਵੀ ਭਾਰਤ ਦਾ ਜਿਹੜਾ ਕੌਂਸੂਲੇਟ ਦੇ ਵਿੱਚੋਂ ਕੌਂਸਲਰ ਸਟਾਫ ਦੇ ਤੌਰ ਦੇ ਉੱਤੇ ਜਿਹੜਾ ਕੰਮ ਕਰ ਰਿਹਾ ਬੰਦਾ ਸੀ ਵੈਨਕੂਵਰ ਦੇ ਵਿੱਚ, ਉਸ ਨੇ ਭਾਈ ਹਰਦੀਪ ਸਿੰਘ ਨਿੱਜਰ ਹੁਣਾਂ ਦੀ ਅਸੈਸੀਨੇਸ਼ਨ ਦੇ ਵਿੱਚ ਅਹਿਮ ਜਾਣਕਾਰੀ ਮੁਹੱਈਆ ਕਰਵਾਈ ਸੀਗੀ। ਇਹ ਭਾਰਤ ਦਾ ਜਿਹੜਾ ਅਧਿਕਾਰੀ ਆ, ਇਹਦਾ ਨਾਮ ਵੀ ਇਹਨਾਂ ਨੇ ਸ਼ੇਅਰ ਕੀਤਾ ਹੈ, ਕਮਲਜੀਤ ਸਿੰਘ। ਕਹਿੰਦੇ ਵੀ ਇਹ ਇੰਟੈਲੀਜੈਂਸ ਆਫਿਸਰ ਸੀਗਾ ਭਾਰਤ ਦੀ ਐਕਸਟਰਨਲ ਇੰਟੈਲੀਜੈਂਸ ਏਜੰਸੀ ਰॉ ਦਾ ਇਹ ਜਿਹੜਾ ਇਹ ਬੰਦਾ ਸੀਗਾ। ਲਾ ਇਨਫੋਰਸਮੈਂਟ ਸੋਰਸ ਨੇ ਜਿਹੜਾ ਇਹ ਇਹਨਾਂ ਨੂੰ ਦੱਸਿਆ ਹੈ ਗਲੋਬ ਐਂਡ ਮੇਲ ਵਾਲਿਆਂ ਨੂੰ। ਕਹਿੰਦੇ ਵੀ ਇਹ ਜਿਹੜਾ ਕਵਲਜੀਤ ਸਿੰਘ ਆ, ਇਹ ਮਨੀਸ਼ ਨਾਂ ਦੇ ਬੰਦੇ ਦੇ ਨਾਲ ਕੰਮ ਕਰਦਾ ਸੀ, ਜੋ ਕਿ ਇੱਕ ਕਰੀਅਰ ਡਿਪਲੋਮੈਟ ਸੀਗਾ ਤੇ ਇਸ ਨਾਮ ਦੇ ਨਾਲ ਉੱਥੇ ਜਾਣਿਆ ਜਾਂਦਾ ਸੀ ਤੇ ਵੈਨਕੂਵਰ ਦੇ ਵਿੱਚ ਕੌਂਸਲ ਜਨਰਲ ਸੀਗਾ ਉਸ ਟਾਈਮ ਦੇ ਉੱਤੇ। ਇਹ ਜਿਹੜਾ ਪਤਾ ਲੱਗਾ ਮਨੀਸ਼ ਤੇ ਜਿਹੜਾ ਉਹ ਬਾਰੇ ਜਿਹੜਾ ਗਲੋਬ ਵਾਲੇ ਆ, ਉਹ ਕਹਿੰਦੇ ਵੀ ਅਸੀਂ ਆਇਡੈਂਟੀਫਾਈ ਨਹੀਂ ਕਰ ਰਹੇ ਵੀ ਸੋਰਸਿਸ ਨੂੰ ਨਹੀਂ ਇਹ ਦੱਸ ਰਹੇ, ਕਿਉਂਕਿ ਇਹ ਗੁਪਤ ਰਹਿਣ ਦੀ ਸ਼ਰਤ ਦੇ ਉੱਤੇ ਹੀ ਉਹਨਾਂ ਨੇ ਇਹ ਜਿਹੜੀ ਇੱਕ ਹਿਸਾਬ ਦੇ ਨਾਲ ਜਾਣਕਾਰੀ ਦਿੱਤੀ ਹੈ, ਕਿਉਂਕਿ ਨਾਲੇ ਇਨਵੈਸਟੀਗੇਸ਼ਨ ਅਜੇ ਚੱਲ ਵੀ ਰਹੀ ਹੈਗੀ ਆ। ਓਟਾਵਾ ਦੇ ਵਿੱਚ ਜਿਹੜਾ ਹੁਣ ਜਦੋਂ ਕ੍ਰੈਡੀਬਲ ਐਵੀਡੈਂਸ ਟਰੂਡੋ ਨੇ ਖੜੇ ਹੋ ਕੇ ਉੱਥੇ ਸਦਨ 'ਚ ਆਖਿਆ ਸੀਗਾ, ਉਹਦੇ ਪਿੱਛੇ ਇਹ ਗੱਲਾਂ ਸੀਗੀਆਂ। ਭਾਰਤ ਇਸ ਦੇ ਵਿੱਚ ਇਨਵੋਲਵ ਆ, ਉਹਦੇ ਪਿੱਛੇ ਇਹ ਗੱਲਾਂ ਸੀਗੀਆਂ। ਮਨੀਸ਼, ਕਮਲਜੀਤ ਸਿੰਘ, ਇਹ ਉਹ ਬੰਦੇ ਨੇ ਜਿਨ੍ਹਾਂ ਨੇ ਭਾਈ ਨਿੱਜਰ ਹੁਣਾਂ ਨੂੰ ਉਹਨਾਂ ਦੀ ਰੈਕੀ ਕਰਦੇ ਹੋਏ ਉਹਨਾਂ ਦੇ ਬਾਬਤ ਜਿਹੜੀ ਇਨਫੋਰਮੇਸ਼ਨ ਆ ਇਹਨਾਂ ਗੈਂਗਸਟਰਾਂ ਨੂੰ, ਜੋ ਕਿ ਬਿਸ਼ਨੋਈ ਗੈਂਗ, ਜੋ ਕਿ ਹੁਣ ਅੱਤਵਾਦੀ ਜਥੇਬੰਦੀ ਆ ਕੈਨੇਡਾ ਦੇ ਵਿੱਚ, ਤੇ ਉਹਨਾਂ ਦੇ ਥਰੂ ਜਿਹੜਾ ਇਹ ਕਤਲੋਗਾਰਤ ਜਿਹੜੀ ਉੱਥੇ ਕਰਵਾਈ ਆ। ਇੱਕ ਲਿਸਟ ਦੇ ਵਿੱਚ ਇੱਕ ਨਾਂ ਨਹੀਂ ਸੀਗਾ, ਨਾਂ ਤਾਂ ਕਹਿੰਦੇ ਕਈ ਜਾਣੇ ਸੀਗੇ, ਪਰ ਆਪਾਂ ਨੂੰ ਪਤਾ ਵੀ ਇਹ ਸਾਰਾ ਕੁਛ ਕਿਵੇਂ ਜਿਹੜਾ ਉਹ ਵਾਪਰਿਆ। ਜਿਸ ਟਾਈਮ ਦੇ ਉੱਤੇ ਹਰਜੋਤ ਸਿੰਘ ਜੀ ਇਹ ਡਿਪਲੋਮੈਟ ਕੱਢੇ ਜਾਂਦੇ ਆ, ਉਸ ਟਾਈਮ ਦੇ ਉੱਤੇ ਹਾਈ ਕਮਿਸ਼ਨਰ ਸੰਜੇ ਵਰਮਾ ਸੀਗਾ। ਫੈਡਰਲ ਸਰਕਾਰ ਨੇ 6 ਡਿਪਲੋਮੈਟ ਜਿਹੜੇ ਉਹ ਕੱਢੇ ਆ। ਇਹ ਜਿਹੜਾ ਮਨੀਸ਼ ਆ ਤੇ ਆ ਜਿਹੜਾ ਕਮਲਜੀਤ ਆ, ਜਿਨ੍ਹਾਂ ਦੀ ਪਹਿਲਾਂ ਕ੍ਰੈਡੈਂਸ਼ੀਅਲ ਸੀਗੇ, ਉਹਨਾਂ ਦੇ ਕ੍ਰੈਡੈਂਸ਼ੀਅਲ ਜਿਹੜੇ ਉਹ ਵਾਪਸ ਲੈ ਲਏ ਗਏ ਸੀਗੇ। ਐਕਰੀਡੇਟਡ ਡਿਪਲੋਮੈਟ ਦੀ ਲਿਸਟ ਦੇ ਵਿੱਚੋਂ ਇਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਸੀ। 18 ਜੂਨ 2023 ਦਾ ਮੰਦਭਾਗਾ ਦਿਨ ਸੀਗਾ। ਇਸ ਦਿਨ ਗੁਰਦੁਆਰਾ ਸਾਹਿਬ ਦੇ ਪਾਰਕਿੰਗ ਲਾਟ ਦੇ ਵਿੱਚ
ਜਿਹੜੇ ਭਾਈ ਨਿੱਜਰ ਆ ਉਹਨਾਂ ਨੂੰ ਅਸੈਸੀਨੇਟ ਕੀਤਾ ਜਿਹੜਾ ਹੋ ਜਾਂਦਾ ਆ। ਹੁਣ ਚਾਹੇ ਹਰਜੋਤ ਸਿੰਘ ਜੀ ਲਿਬਰਲ ਆ ਉੱਥੇ, ਚਾਹੇ ਉਹ ਕੰਜ਼ਰਵੇਟਿਵ ਆ, ਚਾਹੇ ਉਹ NDP ਆ, ਜਾਂ ਜਿਹੜੇ ਵੀ ਆ, ਸਾਰੇ ਹੀ ਉਹ ਵੀ ਚੁੱਪ ਕਰਕੇ ਮੂੰਹ ਸੀਤਿਆਂ ਦੇ ਨਾਲ ਉੱਥੇ ਬੈਠੇ ਨੇ। ਇੰਨੇ ਸੋ ਕਾਲਡ ਪੰਜਾਬੀ ਸਿੱਖ ਜਿਹੜੇ ਉੱਥੋਂ ਦੇ ਲੋਕਾਂ ਨੇ ਜਿਤਾ ਕੇ MP ਜਿਹੜੇ ਉਹ ਬਣਾਏ ਆ, ਕੋਈ ਕੁਛ ਕੁ ਦਾ ਨਹੀਂ, ਬਹੁਤ ਹੀ ਘੱਟ ਜਿਹੜੇ ਉਹ ਇਸ ਟਾਈਮ ਬੋਲ ਰਹੇ ਆ। ਆਪਣੀ ਸਰਕਾਰ ਦੇ ਉਲਟ ਨਹੀਂ ਕੋਈ ਬੋਲ ਰਿਹਾ। ਮੈਂ ਕੈਨੇਡਾ ਚ ਆ ਕੇ ਕੈਨੇਡੀਅਨ ਸਿਟੀਜ਼ਨ ਨੂੰ ਜਿਹੜਾ ਉਹ ਕਤਲ ਕਰ ਦਿੱਤਾ ਇੱਕ ਬਾਹਰਲੀ ਸਰਕਾਰ ਨੇ। ਉੱਥੋਂ ਦਾ ਕੌਂਸੂਲੇਟ ਆਫਿਸ ਜਿਹੜਾ ਉਹ ਸਿੱਧੇ ਤੌਰ ਤੇ ਇਨਵੋਲਵ ਸੀਗੀ, ਭਾਰਤ ਦੀ ਸਰਕਾਰ ਉਸ ਦੇ ਵਿੱਚ ਇਨਵੋਲਵ ਸੀ, ਇਨਵੋਲਵ ਸੀਗਾ। ਤੇ ਇਹਨਾਂ ਨੂੰ ਪਈ ਆ ਵੀ ਅਸੀਂ ਆਪਣੇ ਜਿਹੜਾ ਸਮਾਨ ਆ ਉਹ ਵੇਚ ਲਈਏ, ਕੁਝ ਸਮਾਨ ਜਿਹੜਾ ਆ ਉਹ ਆਪਾਂ ਇੱਥੋਂ ਜਿਹੜਾ ਉਹ ਖਰੀਦ ਲਈਏ। ਸੋਵਰਨਿਟੀ ਨਾਲ ਹੀ ਉਸ ਡੀਲ ਦੇ ਜਿਹੜੀ ਉਹ ਇਸ ਟਾਈਮ ਵੇਚ ਚੁੱਕੇ ਆ। ਕੈਨੇਡਾ ਦਾ ਰੱਬ ਹੀ ਰੱਖਾ ਆ। ਹੁਣ ਅੱਗੇ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਜਿਹੜੀ ਸਿਚੁਏਸ਼ਨ ਆ ਉਹ ਸਮਝ ਨਹੀਂ ਆ ਰਹੀ ਵੀ ਇਹ ਕਰ ਜਿਹੜਾ ਇਹਨਾਂ ਨੇ ਕੀ ਦਿੱਤਾ ਆ। ਸੋ ਕੈਨੇਡੀਅਨ ਸਿੱਖ ਜਿਨ੍ਹਾਂ ਨੇ ਆਪਣਾ ਉੱਥੇ ਪੋਲੀਟੀਕਲੀ ਬੜਾ ਰਸੂਖ ਵੀ ਜਿਹੜਾ ਉਹ ਬਣਾਇਆ ਆ, ਪਰ ਤੁਹਾਡੀ ਅਸਲ 'ਚ ਵੈਲਿਊ ਕੀ ਆ? ਤੁਹਾਡੇ ਬੰਦੇ ਦੇ ਮਾਰੇ ਜਾਣ ਤੋਂ ਬਾਅਦ, ਜੋ ਕਿ ਕੈਨੇਡੀਅਨ ਸਿਟੀਜ਼ਨ ਸੀਗਾ, ਕੈਨੇਡਾ ਦੀ ਸਰਕਾਰ, ਕੈਨੇਡਾ ਦੀ ਧਰਤੀ ਤੇ ਆ ਕੇ ਇੱਕ ਬਾਹਰਲੀ ਸਰਕਾਰ ਉਹਨਾਂ ਨੂੰ ਮਾਰ ਜਾਂਦੀ ਆ, ਤਾਂ ਤੁਹਾਡੀ ਉੱਥੇ ਵੈਲਿਊ ਕੀ ਆ? ਕੁਛ ਵੀ ਨਹੀਂ। ਅਗਲੇ ਕਹਿੰਦੇ ਵੀ ਸਾਡੀ ਤਾਂ ਉਸ ਮੁਲਕ ਦੇ ਨਾਲ ਟ੍ਰੇਡ ਹੋਣਾ ਚਾਹੀਦਾ ਆ, ਡੀਲ ਹੋਣੀ ਚਾਹੀਦੀ ਆ, ਸੋਵਰਨਿਟੀ ਜਾਵੇ ਢੱਠੇ ਖੂਹ 'ਚ। ਸਿੱਧੇ ਤੌਰ ਦੇ ਉੱਤੇ ਇਸ ਟਾਈਮ ਜਿਹੜਾ ਕਮਿਸ਼ਨਰ ਕੌਂਸੂਲੇਟ ਆਫਿਸ ਆ ਭਾਰਤ ਦਾ, ਉਹ ਇਹਨਾਂ ਦੇ ਅਸੈਸੀਨੇਸ਼ਨ ਦੇ ਵਿੱਚ ਇਨਵੋਲਵ ਸੀਗਾ। ਇਹ ਬੌਮਸ਼ੈਲ ਰਿਪੋਰਟ, ਇਹ ਇੱਕ ਜ਼ਬਰਦਸਤ ਜਿਹੜਾ ਖੁਲਾਸਾ ਆ ਉਹ ਸਾਹਮਣੇ ਹੋਇਆ। ਅੱਗੇ ਹੀਅਰਸੇ ਕਹਿ ਲਓ ਵੀ ਉਹ ਸੀਗਾ, ਹੁਣ ਤਾਂ ਡਾਇਰੈਕਟ ਨਾਮ ਜਿਹੜੇ ਆ ਉਹ ਸ਼ੇਅਰ ਕਰ ਦਿੱਤੇ ਗਏ। ਹਰਜੋਤ ਸਿੰਘ ਜੀ ਵੀ ਕਿਹੜੇ ਲੋਕ ਇਨਵੋਲਵ ਸੀ, ਕਮਲਜੀਤ ਸਿੰਘ ਸੀਗਾ, ਮਨੀਸ਼ ਸੀਗਾ, ਇਹ ਸਾਰੇ ਨਾਮ ਜਿਹੜੇ ਇਸ ਟਾਈਮ ਸਾਹਮਣੇ ਆ ਚੁੱਕੇ ਆ। ਵਿਕਾਸ ਯਾਦਵ ਤਾਂ ਦੋਨਾਂ ਮੁਲਕਾਂ ਦੇ ਦਰਮਿਆਨ ਇੱਕ ਜਾਂ ਤਿੰਨਾਂ ਦੇ ਵਿੱਚ ਕਹਿ ਲਓ ਵੀ ਉਹ ਸੀਗਾ ਨਾ ਇੱਕ ਸੂਤਰਧਾਰ ਉੱਤੇ ਰੌ ਦਾ ਜਿਹੜਾ ਉਹ ਬਣਿਆ ਸੀਗਾ। ਉਹਨੇ ਲਿਸਟਾਂ ਜਿਹੜਾ ਕਹਿ ਲਓ ਵੀ ਪਿੱਛੋਂ ਜਿਹੜੀਆਂ ਆਈਆਂ ਵੀ ਉਸ ਨੂੰ ਲੈ ਕੇ ਕਰ ਰਹੇ ਸੀਗੇ। ਤੇ ਹਰਜੋਤ ਸਿੰਘ ਜੀ ਹੁਣ ਤੁਸੀਂ ਉਹ ਥੋੜਾ ਜਿਹਾ ਦੱਸੋ ਵੀ ਉੱਥੇ ਚੁੱਪੀ ਕਿਉਂ ਹੈਗੀ ਆ, ਕਿਉਂ ਵੀ ਉੱਥੇ ਦਾ ਪੰਜਾਬੀ ਮੀਡੀਆ ਜਿਹੜਾ ਉਹ ਕੁਸਕ ਨਹੀਂ ਰਿਹਾ? ਜੀ, ਤੁਸੀਂ ਦੇਖਿਆ ਹੋਊਗਾ ਪਿਛਲੇ ਇੱਕ ਹਫ਼ਤੇ ਤੋਂ ਜਦੋਂ ਤਾਈਂ ਕੈਨੇਡਾ ਦੇ ਜਿਹੜੀ ਮਾਰਕ ਕਾਰਨੀ ਦੀ ਸਰਕਾਰ ਆ, ਉਹਨੇ ਸਟੇਟਮੈਂਟ ਜਾਰੀ ਕੀਤੀ ਸੀ ਵੀ ਨਹੀਂ, ਕੈਨੇਡਾ ਦਾ ਜਿਹੜਾ ਇੰਡੀਆ ਦਾ ਕਿਸੇ ਤਰ੍ਹਾਂ ਦਾ ਇਨਵੋਲਵਮੈਂਟ ਨਹੀਂ, ਸਾਨੂੰ ਕੋਈ ਖਤਰਾ ਨਹੀਂ ਹੈਗਾ। ਤੇ ਕੈਨੇਡਾ ਦਾ ਮੈਜੋਰਟੀ 'ਚ ਜਿਹੜਾ ਪੰਜਾਬੀ ਮੀਡੀਆ ਆ, ਪ੍ਰੋ ਇੰਡੀਅਨ ਮੀਡੀਆ ਤਾਂ ਹੈਗਾ, ਪੰਜਾਬੀ ਮੀਡੀਆ ਵੀ ਪ੍ਰੋ ਇੰਡੀਅਨ ਆ। ਤੁਸੀਂ ਦੇਖ, ਸਿਰਫ 2-4 ਉੱਥੇ ਜਰਨਲਿਸਟ, ਮੈਂ ਕਹਿੰਦਾ 2 ਹੀ ਆ, ਉਹਨਾਂ ਨੂੰ ਛੱਡ ਕੇ 2 ਜਾਂ 3 ਸਾਰੇ ਪ੍ਰੋ ਇੰਡੀਆ ਦੇ ਹੱਕ ਵਿੱਚ ਗੱਲਬਾਤ ਕਰ ਰਹੇ ਆ। ਟਾਕ ਸ਼ੋਜ਼ ਇਦਾਂ ਜਿਹੜੇ ਆ ਸੈਟਅਪ ਕੀਤੇ ਜਾਂਦੇ ਆ, ਉਹਨਾਂ ਤੇ ਕਾਲਾਂ ਉਹਨਾਂ ਲੋਕਾਂ ਤੋਂ ਕਰਾਈਆਂ ਜਾਂਦੀਆਂ। ਦੇਖੋ ਜੀ, ਇਹ ਗਲੋਬ ਐਂਡ ਮੇਲ ਵਾਲੇ ਝੂਠ ਬੋਲਦੇ ਆ, ਇੱਥੇ ਤਾਂ ਕੁਝ ਹੈ ਹੀ ਨਹੀਂ, ਇੰਡੀਆ ਬਹੁਤ ਵਧੀਆ ਮੁਲਕ ਆ। ਰਹਿਣਾ ਤੁਸੀਂ ਕੈਨੇਡਾ 'ਚ, ਖਾਣਾ ਕੈਨੇਡਾ ਦਾ, ਸਿਟੀਜ਼ਨ ਤੁਸੀਂ ਕੈਨੇਡਾ ਦੇ। ਤੇ ਇਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਇਹੀ ਤਾਂ ਹੁੰਦਾ ਆ, ਜਿਹੜੀਆਂ ਬਾਹਰਲੀਆਂ ਸਰਕਾਰਾਂ ਦੇ ਨਾਲ ਰਲ ਕੇ ਤੁਸੀਂ ਜਿਹੜਾ ਆ ਉਹਨਾਂ ਦਾ ਸਾਥ ਦਿੰਦੇ ਆ, ਆਪਣੇ ਜਿਹੜੇ ਅਮਰੀਕਨ ਜਿਹੜੇ ਕੈਨੇਡੀਅਨ ਸਿਟੀਜ਼ਨ ਉਹਨਾਂ ਦੇ ਉਲਟ। ਸੋ ਉੱਥੇ ਦਾ ਮੀਡੀਆ ਜਿਹੜਾ ਕੈਨੇਡਾ ਦਾ ਮੀਡੀਆ ਜਿਹੜਾ ਖੁਦ ਆ, ਉਹ ਜਿਹੜਾ ਆ ਉਹਨਾਂ ਦਾ ਸਾਥ ਦੇ ਰਿਹਾ ਇੰਡੀਆ ਦਾ, ਆਪਣੇ ਸਿਟੀਜ਼ਨ ਦੇ ਅਗੇਂਸਟ ਬੋਲਿਆ, ਆਪਣੇ ਸਿਟੀਜ਼ਨ ਦੇ ਅਗੇਂਸਟ ਟਾਕ ਸ਼ੋ ਕਰ ਰਿਹਾ ਹੈਗਾ। ਸੋ ਬਹੁਤ ਹੀ ਮਾੜੀ ਗੱਲ ਆ। ਉਹਦੇ ਅਗੇਂਸਟ ਤੁਸੀਂ ਸੋਚੋਗੇ ਵੀ ਅਸੀਂ ਕਾਹਤੇ ਬੋਲ ਰਹੇ ਆ। ਅੱਜ ਦੀ ਮੈਂ ਅਮਰੀਕਾ ਦੇ, ਅਸੀਂ ਅਮਰੀਕਨ ਸਿਟੀਜ਼ਨ ਆ, ਦੋਨੇ ਸਿਟੀਜ਼ਨ ਆ। ਅਮਰੀਕਨ ਸਿਟੀਜ਼ਨਾਂ ਦੇ ਹੱਕ ਦੇ ਵਿੱਚ ਦਿੱਤੀ ਗਈ ਸਟੇਟਮੈਂਟ ਮੈਂ ਪੀਟ ਹੈਗਸਥ ਜੋ ਸੈਕਟਰੀ ਆਫ ਵਾਰ ਹੈਗੇ ਆ, ਉਹਨਾਂ ਦੀ ਦਿੰਦਾ ਅੱਜ। ਕਹਿੰਦੇ ਵੀ ਜੇ ਤੁਸੀਂ ਕਿਸੇ ਵੀ ਅਮਰੀਕਨ ਨੂੰ ਮਾਰਦੇ ਆ ਜਾਂ ਕਿਸੇ ਵੀ ਅਮਰੀਕਨ ਨੂੰ ਧਮਕੀ ਦਿੰਦੇ ਆ, ਕੱਲਾ ਧਮਕੀ ਦਿੰਦੇ ਆ, ਤੇ ਕਹਿੰਦੇ ਅਸੀਂ ਤੁਹਾਡਾ ਸ਼ਿਕਾਰ ਕਰਾਂਗੇ, ਅਸੀਂ ਤੁਹਾਨੂੰ ਮਾਰ ਦੇਵਾਂਗੇ, ਦੁਨੀਆ ਦੇ ਤੁਸੀਂ ਕਿਸੇ ਵੀ ਕੋਨੇ ਦੇ ਵਿੱਚ ਰਹੋਗੇ। ਕਹਿੰਦੇ ਇਫ ਯੂ ਕਿਲ ਅਮਰੀਕਨਸ, ਇਫ ਯੂ ਥ੍ਰੈਟਨ ਅਮਰੀਕਨਸ, ਵੀ ਵਿਲ ਹੰਟ ਯੂ ਡਾਊਨ ਐਂਡ ਵੀ ਵਿਲ ਕਿਲ ਯੂ, ਸੈਕਟਰੀ ਪੀਟ ਹੈਗਸਥ। ਇਹ ਹੁੰਦੀ ਹੈ ਕਿਸੇ ਵੀ ਜਿਹੜਾ ਲੀਡਰ ਆ ਉਹਦੀ ਸਟੇਟਮੈਂਟ ਆਪਣੇ ਸਿਟੀਜ਼ਨ ਦੇ ਹੱਕ ਦੇ ਵਿੱਚ। ਤੇ ਹੁਣ ਜਿਹੜੇ ਕੈਨੇਡਾ ਵਸਦੇ ਜਿਹੜੇ ਪੰਜਾਬੀ ਆ, ਸਿੱਖ ਆ, ਉਹਨਾਂ ਨੂੰ ਸੋਚਣਾ ਚਾਹੀਦਾ ਤੁਹਾਡਾ ਜਿਹੜਾ ਇੱਥੇ ਮੀਡੀਆ ਆ ਉਹ ਕਿਸ ਤਰ੍ਹਾਂ ਤੁਹਾਡੇ ਉਲਟੇ ਜਿਹੜੇ ਵਰਤ ਰਹੇ ਹੈਗੇ ਆ, ਕਿਸ ਤਰ੍ਹਾਂ ਜਿਹੜੀ ਤੁਹਾਡੀ ਸਰਕਾਰ ਆ ਉਹ ਉਹਨਾਂ ਕਾਤਲਾਂ ਦੇ ਨਾਲ ਜਿਹੜੀ ਬਿਜ਼ਨਸ ਕਰਨ ਜਾ ਰਹੀ ਆ, ਜਿਹੜੇ ਤੁਹਾਡੇ ਸਿਟੀਜ਼ਨਾਂ ਨੂੰ ਜਿਨ੍ਹਾਂ ਨੇ ਕਤਲ ਕੀਤਾ ਹੋਇਆ ਹੈਗਾ। ਸੋ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਕਿਹਾ, ਜਿਹੜੀ ਕੱਲ ਜੋ ਗਲੋਬ ਐਂਡ ਮੇਲ ਦੇ ਵਿੱਚ ਰਿਪੋਰਟ ਆਈ ਆ, ਜਿਹਦੇ ਵਿੱਚ ਇਹ ਹੁਣ ਨਾਂ ਡਿਕਲੇਅਰ ਕਰ ਦਿੱਤੇ ਗਏ। ਬਹੁਤ ਸਾਰੇ ਨੇ ਕਹਿਣਾ ਵੀ ਉਹ ਕੈਨੇਡਾ ਦੀ ਸਰਕਾਰ ਨੇ ਫੜੇ ਕਿਉਂ ਨਹੀਂ, ਕਿਉਂਕਿ ਉਹ ਉਹਨਾਂ ਕੋਲ ਡਿਪਲੋਮੈਟਿਕ ਪਾਸਪੋਰਟ ਆ। ਜੇ ਤੁਹਾਡੇ ਕੋਲ ਡਿਪਲੋਮੈਟਿਕ ਪਾਸਪੋਰਟ ਆ ਤੇ ਤੁਹਾਡੇ ਤੇ ਕੇਸ ਨਹੀਂ ਚਲਾਇਆ ਜਾ ਸਕਦਾ। ਇਹ ਇੰਟਰਨੈਸ਼ਨਲ ਟ੍ਰੀਟੀ ਹੈਗੀ ਆ, ਇਸੇ ਕਰਕੇ ਉਹਨਾਂ ਨੂੰ ਐਕਸਪੈਲ ਕੀਤਾ ਜਾ ਸਕਦਾ, ਉਹਨਾਂ ਨੂੰ ਐਕਸਪੈਲ ਕੀਤਾ ਗਿਆ ਸੀ।
ਸੋ ਗਲੋਬ ਐਂਡ ਮੇਲ ਦੀ ਜਿਹੜੀ ਖਬਰ ਆਉਣ ਤੋਂ ਬਾਅਦ ਬਹੁਤ ਸਾਰੇ ਜਿਹੜੇ ਸਿੱਖ ਆ ਉਹ ਅਪਸੈਟ ਆ ਵੀ ਦੇਖੋ ਸਾਡੇ ਨਾਲ ਕੀ ਵਾਪਰ ਰਿਹਾ ਹੈਗਾ, ਵੀ ਅਸੀਂ ਇੰਨਾ ਇਸ ਮੁਲਕ ਦੇ ਵਿੱਚ ਯੋਗਦਾਨ ਪਾਇਆ ਤੇ ਸਾਡੇ ਕਾਤਲਾਂ ਦੇ ਨਾਲ ਜਾ ਕੇ ਹੁਣ ਜਿਹੜਾ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਆ ਉਹ ਉੱਥੇ ਜਾ ਕੇ ਬਿਜ਼ਨਸ ਕਰ ਰਿਹਾ ਆ। ਤੇ ਸਭ ਤੋਂ ਅਨਫੋਰਚੂਨੇਟ ਪਾਰਟ ਇਹ ਹੈਗਾ ਆ ਵੀ ਕੈਨੇਡਾ ਦਾ ਜਿਹੜਾ ਤਾਂ ਇੰਗਲਿਸ਼ ਮੀਡੀਆ ਆ ਉਹ ਬਿਲਕੁਲ ਸਹੀ ਗੱਲ ਕਰ ਰਿਹਾ ਹੈਗਾ। ਦੇਖੋ ਹਰਜੋਤ ਸਿੰਘ ਜੀ, ਪੰਜਾਬੀ ਮੀਡੀਆ ਆ ਉਹ ਪ੍ਰੋ ਇੰਡੀਆ ਗੱਲ ਕਰ ਰਿਹਾ। ਦੇਖੋ ਹਰਜੋਤ ਸਿੰਘ ਜੀ, ਇਹ ਜਿਹੜੇ ਲੋਕ ਆ ਜਿਹੜੇ ਅਧਿਕਾਰੀ ਵੀ ਆ ਕੇ ਦੱਸ ਰਹੇ ਆ, ਉਹ ਕਿਉਂ ਕਰ ਰਹੇ ਆ? ਉਹ ਕੈਨੇਡੀਅਨ ਸੋਵਰਨਟੀ ਨੂੰ ਕੁਝ ਸਮਝਦੇ ਆ ਜੀ। ਉਹ ਕੈਨੇਡੀਅਨ ਪ੍ਰਭੂ ਸੱਤਾ ਨੂੰ ਸਮਝਦੇ। ਉਹ ਕਹਿੰਦੇ ਯਾਰ ਅੱਜ ਜੇ ਇੱਕ ਮਾਰਿਆ ਕੱਲ ਨੂੰ 2 ਮਾਰਨਗੇ, 5 ਮਾਰਨਗੇ, 10 ਮਾਰਨਗੇ। ਇਹ ਕੀ ਆ? ਕੀ ਹੁਣ ਜਿਹੜੀ ਯੂਰੇਨੀਅਮ ਦੀ ਡੀਲ ਕੀਤੀ ਆ ਮਾਰਕ ਕਾਰਨੀ ਨੇ, ਕੀ ਉਹਦੇ ਵਿੱਚ ਡੀਲ 'ਚ ਇਹ ਲਿਖਿਆ ਵੀ ਅਸੀਂ ਤੁਹਾਨੂੰ ਇੱਕ ਅਸੈਸੀਨੇਸ਼ਨ ਸਾਲ ਦੀ ਅਲਾਓ ਕਰ ਦਾਂਗੇ? ਮਤਲਬ ਇਹਨਾਂ ਨੇ ਇਹ ਡੀਲ ਕਰਕੇ ਆਏ ਆ। ਕਮਾਲ ਦੀ ਗੱਲ ਆ। ਕਿੱਦਾਂ ਦਾ ਪ੍ਰਧਾਨ ਮੰਤਰੀ ਆ? ਤੁਹਾਡੇ ਮੁਲਕ ਦਾ ਪ੍ਰਾਈਮ ਮਿਨਿਸਟਰ ਉੱਥੇ ਜਾ ਕੇ ਉਸ ਕਾਤਲ ਪ੍ਰਾਈਮ ਮਿਨਿਸਟਰ ਦੇ ਨਾਲ ਤੁਸੀਂ ਜੱਫੀਆਂ ਪਾ ਰਹੇ, ਡੀਲ ਕਰ ਰਹੇ ਆ, ਜਿਨ੍ਹਾਂ ਨੇ ਆ ਕੇ ਤੁਹਾਡੇ ਇੱਥੇ ਮੁਲਕ ਦਾ ਬੰਦਾ ਮਾਰਤਾ। ਤੇ ਤੁਸੀਂ ਹੌਹਲਾ ਕਹਿਣਗੇ ਲੋਕ ਵੀ ਆਹ ਦੇਖੋ ਕਿੱਦਾਂ ਕਲਪਦੇ ਨੇ, ਆਹ ਕਿੱਦਾਂ ਜਿਹੜਾ ਕਰਦੇ ਆ। ਸੋ ਆਪ ਇਹ ਕਹਿੰਦਾ ਆ ਮਾਰਕ ਕਾਰਨੀ ਮਿਊਨਿਕ ਦੀ ਸਿਕਿਉਰਿਟੀ ਦੇ ਵਿੱਚ ਜਿਹੜੀ ਕਾਨਫਰੰਸ 'ਚ ਜਾ ਕੇ ਵੀ ਰੂਲ ਬੇਸਡ ਜਿਹੜਾ ਕੰਮ ਆ ਉਹ ਉੱਡ ਗਿਆ ਆ। ਤੇ ਫਿਰ ਤਾਂ ਤੂੰ ਵੀ ਡਾਤਾ ਬਾਈ, ਫਿਰ ਤੇਰੇ ਤੇ ਬਾਕੀਆਂ 'ਚ ਫਿਰ ਫਰਕ ਹੀ ਰਹਿ ਗਿਆ। ਫਿਰ ਲੋਕਾਂ ਨੂੰ ਕੀ ਸਿਖਾ ਰਿਹਾ ਸੀਗਾ ਤੂੰ? ਗੱਲ ਤੇ ਇਹ ਆ ਨਾ ਕਾਰਨੀ ਸਾਹਿਬ, ਮਾੜਾ ਜਿਹਾ ਆਪਣੀ ਪੀੜੀ ਥੱਲੇ ਸੋਟਾ ਫੇਰੋ, ਦੇਖੋ ਤੁਸੀਂ ਜਿਹੜਾ ਉਹ ਕਰ ਰਹੇ ਆ। ਹੁਣ ਪੇਸ਼ ਉੱਥੇ ਇਹ ਕੀਤਾ ਜਾ ਰਿਹਾ ਵੀ ਟਰੂਡੋ ਦੀਆਂ ਜਿਹੜੀਆਂ ਦਿੱਤੀਆਂ ਨੇ ਗੰਢਾਂ ਤੇ ਹੁਣ ਦੰਦਾਂ ਨਾਲ ਜਿਹੜੀਆਂ ਉਹ ਖੋਲਣ ਦੀ ਕੋਸ਼ਿਸ਼ ਕਰ ਰਹੇ ਆ। ਪਰ ਇਹਦੇ ਵਿੱਚ ਇਸ ਨਿਜ਼ਾਮ ਦੇ ਵਿੱਚ ਉੱਥੇ ਦੇ ਸਾਰੇ ਜਿਹੜੇ ਪੋਲੀਟੀਸ਼ੀਅਨ ਆ ਉਹ ਨੰਗੇ ਨੇ। ਨੰਗੇ ਇਸ ਤਰੀਕੇ ਦੇ ਨਾਲ ਆ, ਜਿਹੜਾ ਪੋਲੀਵੀਅਰ ਆ ਉਹਨੇ ਕੈਨੇਡਾ ਨੂੰ ਲੈ ਕੇ ਚਾਈਨਾ ਨੂੰ ਲੈ ਕੇ ਤਾਂ ਸਟੇਟਮੈਂਟ ਦੇ ਦਿੱਤੀ, ਇੰਡੀਆ ਨੂੰ ਲੈ ਕੇ ਫਿਰ ਉਹ ਚੁੱਪ ਆ। ਉਹਨੇ ਦੇਣੀ ਹੋਈ ਨਹੀਂ ਕਦੀ ਵੀ ਉਹਦੇ ਉਲਟ। ਜਦੋਂ ਇਹ ਟਰੂਡੋ ਨੇ ਵੀ ਇਹ ਦਿੱਤੀ ਸੀ ਉਦੋਂ ਵੀ ਇਹਦੇ ਉਲਟ ਆਇਆ ਸੀ, ਭੁਗਤਿਆ ਸੀਗਾ ਗੱਲ ਨੂੰ। ਆਪਾਂ ਨੂੰ ਇਹ ਪਤਾ ਆ। ਸਟੀਵਨ ਹਾਰਪਰ ਇੰਸਟੀਚਿਊਟ ਦਾ ਉਹ ਬੰਦਾ ਆ ਤੇ ਸਟੀਵਨ ਹਾਰਪਰ ਤੇ ਮੋਦੀ ਹੋਣੀ ਘਿਓ ਖਿਚੜੀ ਨੇ। ਉਹ ਇਸ ਹਿਸਾਬ ਦੇ ਨਾਲ ਆਪਾਂ ਨੂੰ ਇਹ ਪਤਾ ਆ। ਐਂਗਲ ਜਿਹੜਾ ਉੱਥੇ ਇੱਕ ਹੋਰ ਜਿਹੜਾ ਉਹ ਆ ਜਾਂਦਾ ਆ। ਚਾਈਨਾ ਨੂੰ ਲੈ ਕੇ ਤਾਂ ਤੁਸੀਂ ਐਂਗਲ ਨੂੰ ਜਿਹੜਾ ਉਹ ਦੇਤਾ, ਉਹ ਤਾਂ ਦੇਤਾ ਵੀ ਕਿਉਂਕਿ ਟਰੰਪ ਹੁਣੀ ਇੱਧਰ ਚਾਈਨਾ ਦੇ ਉਲਟ ਜਿਹੜਾ ਬੋਲਦੇ ਆ ਕੈਨੇਡਾ ਨੂੰ ਲੈ ਕੇ। ਤੁਸੀਂ ਉਹ ਵਾਲਾ ਰੈਟੋਰਿਕ ਤਾਂ ਜਿਹੜਾ ਉਹ ਤੋੜ ਦਿੱਤਾ। ਪਰ ਜਿਹੜੀ ਚੀਜ਼ ਤੁਹਾਡੇ ਸਾਹਮਣੇ ਆ ਗਈ ਆ, ਉਹਨਾਂ ਨੇ ਇਹ ਚੀਜ਼ਾਂ ਦੱਸੀਆਂ ਆ। ਡੈਨ ਸਟੈਟਨ ਜਿਹੜੇ ਸੀਸਸ ਦੇ ਸਾਬਕਾ ਇੰਟੈਲੀਜੈਂਸ ਆਫਿਸਰ ਆ, ਉਹਨਾਂ ਨੇ ਵੀ ਕਿਹਾ ਸੀਗਾ ਵੀ ਰਿਲਾਇਬਲ ਇੰਟੈਲੀਜੈਂਸ ਗੁੱਡ ਇਨਫ ਆ ਵੀ ਜਿਹੜਾ ਇੰਡੀਅਨ ਅਧਿਕਾਰੀਆਂ ਦੇ ਖਿਲਾਫ ਜਿਹੜੇ ਐਵੀਡੈਂਸ ਦੇ ਵਿੱਚ ਜਿਹੜੀ ਉਹ ਵਰਤੀ ਗਈ ਆ ਤੇ ਆਹ ਚੀਜ਼ ਹੁਣ ਸਾਹਮਣੇ ਆ ਗਈ ਆ। ਕਮਲਜੀਤ ਸਿੰਘ, ਮਨੀਸ਼, ਵਿਕਾਸ ਯਾਦਵ, ਇਹ ਸਾਰੇ ਜਾਣੇ ਜਿਹੜੇ ਉਹ ਇਨਵੋਲਵ ਸੀਗੇ ਭਾਈ ਨਿੱਜਰ ਹੁਣਾਂ ਦੇ ਜਿਹੜੇ ਉਹ ਅਸੈਸੀਨੇਸ਼ਨ ਦੇ ਵਿੱਚ। ਸੋ ਇੰਡੀਆ ਤੋਂ ਹੀ ਆਰਡਰ ਜਿਹੜੇ ਉਹ ਆ ਰਹੇ ਸੀਗੇ ਤੇ ਇੱਥੇ ਜਿਹੜਾ ਬੈਠਾ ਬਿਸ਼ਨੋਈ ਗੈਂਗ ਆ ਉਸ ਦੀ ਵਰਤੋਂ ਕਰਦੇ ਹੋਏ ਵਿਚੋਲਗਿਰੀ ਦੀ ਜਿਹੜੀ ਕੰਮ ਆ, ਦਲਾਲੀ ਦਾ ਜਿਹੜਾ ਕੰਮ ਆ, ਉਹ ਇੰਡੀਅਨ ਕੌਂਸੂਲੇਟ ਦੇ ਅਧਿਕਾਰੀਆਂ ਨੇ ਜਿਹੜਾ ਕਮਲਜੀਤ ਸਿੰਘ ਆ, ਮਨੀਸ਼ ਆ, ਉਹਨਾਂ ਨੇ ਇਸ ਦੇ ਵਿੱਚ ਭੂਮਿਕਾ ਜਿਹੜੀ ਉਹ ਨਿਭਾਈ ਆ। ਹੁਣ ਉੱਥੇ ਜਿਹੜਾ ਇੰਡੀਅਨ ਦਾ ਹਾਈ ਕਮਿਸ਼ਨਰ ਆ ਉੱਥੇ ਕੈਨੇਡਾ ਦੇ ਉੱਥੇ ਜਾ ਕੇ ਕਹਿ ਰਿਹਾ ਵੀ ਤੁਹਾਨੂੰ 100 ਮਿਲੀਅਨ ਪਾਪੂਲੇਸ਼ਨ ਚਾਹੀਦੀ ਆ, 60 ਮਿਲੀਅਨ ਅਸੀਂ ਤੁਹਾਨੂੰ ਦੇ ਦਿੰਨੇ ਆ, ਇੰਡੀਆ ਤੋਂ ਬੰਦੇ ਲਿਆ ਕੇ ਦੇ ਦਿੰਨੇ ਆ। ਉਹ ਕਹਿੰਦੇ ਵੀ ਆ ਜਾਓ, ਹੁਣ ਕਰ ਲਓ, ਪਹਿਲੋਂ ਬੰਦੇ ਮਾਰ ਲਓ ਤੇ ਫਿਰ ਆ ਕੇ ਅਸੀਂ ਜਿਹੜੇ ਲੋਕ ਇੱਥੇ ਕਰ ਲੈਂਦੇ ਆ। ਇੰਨੀਆਂ ਕੁ ਵੀਡੀਓਜ਼ ਹਰਜੋਤ ਸਿੰਘ ਜੀ ਕੈਨੇਡਾ ਤੋਂ ਇਹ ਆ ਰਹੀਆਂ ਉਹਨਾਂ ਦੀਆਂ ਵੀ ਕਿੱਦਾਂ ਉਹ ਸਰਕਾਰ ਨੂੰ ਚੂਨਾ ਲਾ ਰਹੇ ਆ। ਇੱਕ ਪਾਸੇ ਉਹ ਬਸ ਕਹਿਣ ਨੂੰ ਉਹ ਕੈਨੇਡਾ 'ਚ ਬੈਠੇ ਨੇ, ਦਿਲ ਵੀ ਉਹਨਾਂ ਦਾ ਉੱਥੇ ਆ ਤੇ ਫਿਜ਼ੀਕਲੀ ਵੀ ਉਹ ਇਸ ਟਾਈਮ ਇੰਡੀਆ ਦੇ ਵਿੱਚ ਹੀ ਜਿਹੜੇ ਉਹ ਬੈਠੇ ਹੋਏ ਨੇ। ਤੇ ਸਿੱਖਾਂ ਨੂੰ ਨਾ ਇਸ ਪੂਰੇ ਨਿਜ਼ਾਮ ਤੋਂ ਇੱਕ ਚੀਜ਼ ਜਿਹੜੀ ਸਬਕ ਲੈਣੀ ਚਾਹੀਦੀ ਆ, ਤੁਹਾਡਾ ਸਕਾ ਕੋਈ ਨਹੀਂ, ਡਜ਼ ਨਾਟ ਮੈਟਰ। ਉਹ ਕੈਨੇਡਾ 'ਚੋਂ, ਤੁਸੀਂ ਅਮਰੀਕਾ 'ਚੋਂ, ਆਸਟ੍ਰੇਲੀਆ 'ਚੋਂ, ਕਿੱਥੇ ਹੋ, ਇੰਡੀਆ 'ਚੋਂ, ਕਿਤੇ ਵੀ ਹੋ, ਤੁਹਾਡਾ ਸਕਾ ਕੋਈ ਨਹੀਂ। ਤੁਹਾਨੂੰ ਆਪਣੇ ਬਲਬੂਤੇ ਦੇ ਉੱਤੇ ਹੀ ਆਪਣੀ ਜਿਹੜੀ ਅਹਿਮੀਅਤ ਜਿਹੜੀ ਉਹ ਬਣਾਉਣੀ ਪੈਣੀ ਹੈਗੀ। ਸੋ ਇਹ ਆਪਾਂ ਉਹੀ ਪੰਜਾਬੀ ਮੀਡੀਆ ਜਿਹੜਾ ਕੈਨੇਡਾ ਉਹਦੀ ਗੱਲ ਕਰਦੇ ਹਾਂ। ਦੇਖੋ ਅਸੀਂ ਇੱਥੇ ਬੈਠ ਕੇ ਇਹ ਕਹਿ ਰਹੇ ਹਾਂ ਵੀ ਸਾਰੇ ਆਪਾਂ ਗੁਆਂਢੀ ਮੁਲਕਾਂ ਭੈਣ ਭਰਾ ਆ, ਸਾਡੇ ਰਲ ਕੇ ਜਿਹੜਾ ਕੰਮ ਹੋਣਾ ਚਾਹੀਦਾ ਹੈਗਾ। ਠੀਕ ਆ, ਜੇ ਟਰੰਪ ਉਹਨਾਂ ਨੇ ਟੈਰਿਫ ਲਾਤੇ ਉਹ ਸਾਰੀ ਦੁਨੀਆ ਤੇ ਲਾਏ ਆ, ਗੱਲਬਾਤ ਹੋ ਸਕਦੀ ਹੈਗੀ ਆ। ਟਰੰਪ ਹੋਣਾ ਨੇ ਜਾਂ ਅਮਰੀਕਾ ਨੇ ਕੋਈ ਕੈਨੇਡੀਅਨ ਸਿਟੀਜ਼ਨ ਨਹੀਂ ਮਾਰਿਆ ਉੱਥੇ ਜਾ ਕੇ। ਤੁਸੀਂ ਯਾਰ ਜਿਹੜੇ ਬੰਦਿਆਂ ਨੇ, ਜਿਹੜੇ ਮੁਲਕ ਨੇ ਤੁਹਾਡੇ ਸਿਟੀਜ਼ਨ ਮਾਰਤੇ, ਤੁਸੀਂ ਉਹਨਾਂ ਨੂੰ ਜਾ ਕੇ ਜੱਫੀਆਂ ਪਾ ਰਹੇ ਆ, ਉਹਨਾਂ ਨਾਲ ਬਿਜ਼ਨਸ ਕਰ ਰਹੇ ਆ। ਅਮਰੀਕਾ ਨੇ ਕੋਈ ਤੁਹਾਡਾ ਫਿਜ਼ੀਕਲ ਨੁਕਸਾਨ ਥੋੜ੍ਹਾ ਕਰ ਦਿੱਤਾ। ਤੇ ਉੱਥੇ ਦੇ ਮੀਡੀਆ ਤੇ ਉਹ ਟਾਕ ਸ਼ੋਜ਼ ਕਰਦੇ ਆ ਵੀ ਦੇਖੋ ਜੀ ਬਾਈਕਾਟ ਕਰੋ ਅਮਰੀਕਾ ਦੀਆਂ ਚੀਜ਼ਾਂ ਦਾ। ਦੱਸੋ ਤੇ ਤੁਸੀਂ ਜਿਹੜੇ ਬੰਦੇ ਮਾਰ ਦਿੰਦੇ ਉਹਨਾਂ ਦਾ ਕੋਈ ਬਾਈਕਾਟ ਨਹੀਂ, ਤੁਹਾਡੇ ਬੰਦੇ ਕਤਲ ਕੀਤੇ ਆ, ਉਹਨਾਂ ਦਾ ਨਾ ਬਾਈਕਾਟ ਨਹੀਂ, ਉਹਨਾਂ ਨੂੰ ਕਲੀਨ ਚਿੱਟ ਦਿੰਦੇ ਆ। ਕਮਾਲ ਦੀ ਗੱਲ ਆ, ਵੈਸੇ ਕਮਾਲ ਦੀ ਗੱਲ ਆ। ਸੋ ਜਿੰਨੇ ਵੀ ਸਾਡੇ ਕੈਨੇਡਾ 'ਚ ਬਹੁਤ ਲਿਸਨਰ ਆ, ਸਾਨੂੰ ਪਤਾ, ਸਾਨੂੰ ਬਹੁਤ ਕਾਲਾਂ ਆਉਂਦੀਆਂ, ਸਾਡੇ ਬਹੁਤ
ਪ੍ਰਸ਼ੰਸਕ ਹੈਗੇ ਆ ਜਿਹੜੇ ਕਹਿੰਦੇ ਵੀ ਤੁਸੀਂ ਸਹੀ ਗੱਲ ਕਰਦੇ ਆ ਵੀ ਭਾਈ ਆ ਜਿਹੜੀ ਪੀਟ ਹੈਕਸਤ ਵਾਲੀ ਜਿਹੜੀ ਸਟੇਟਮੈਂਟ ਆ ਨਾ, ਜਿਹੜੇ ਤੁਹਾਡੇ 32-33 ਇਲੈਕਟਡ ਘੱਟੋ ਘੱਟ ਪੰਜਾਬੀ ਜਿਹੜੇ ਮੈਂਬਰ ਪਾਰਲੀਮੈਂਟ ਹੈਗੇ ਆ ਉਹਨਾਂ ਨੂੰ ਦਿਖਾ ਲਓ। ਆਹ ਦੇਖੋ ਭਈ ਅਮਰੀਕਾ ਦਾ ਜਿਹੜਾ ਡਿਫੈਂਸ ਸੈਕਟਰੀ ਹੈਗਾ ਉਹਦੀ ਆਹ ਸਟੇਟਮੈਂਟ ਆ ਆਪਣੇ ਸਿਟੀਜ਼ਨਾਂ ਦੇ ਹੱਕ 'ਚ, ਤੇ ਤੁਸੀਂ ਜਿਹੜੀ ਆ ਤੁਸੀਂ ਤੁਹਾਡਾ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹ ਕੀ ਕਰ ਰਿਹਾ ਹੈਗਾ, ਤੁਸੀਂ ਕੀ ਕਰ ਰਹੇ ਹੈਗੇ ਆ। ਸੋ ਉਹ ਉੱਥੇ ਦੇ ਮੀਡੀਆ ਨੂੰ ਵੀ ਬੇਨਤੀ ਹੈ ਭਾਈ ਜਿੱਥੇ ਸੱਚੀ ਗੱਲ ਹੁੰਦੀ ਹੈ ਉਹ ਸੱਚੀ ਕਰਿਆ ਕਰੋ, ਆਪਣੀ ਕਮਿਊਨਿਟੀ ਦਾ ਸਾਥ ਦਿਆ ਕਰੋ, ਨਾ ਕਿ ਤੁਸੀਂ ਜਿਹੜਾ ਉਹ ਕਾਤਲਾਂ ਦਾ ਜਿਹੜਾ ਸਾਥ ਦੇ ਰਹੇ ਆ। ਇਹ ਹਿਸਟਰੀ ਦੇ ਵਿੱਚ ਬੈਡ ਹੋਣਾ ਹੈ ਬਹੁਤ। ਸਾਰੀ ਉਮਰ ਕੋਈ ਜੀਂਦਾ ਨਹੀਂ ਰਹਿੰਦਾ ਹੁੰਦਾ, ਇਹ ਹਿਸਟਰੀ ਸਾਰਾ ਕੁਝ ਲਿਖਿਆ ਜਾਣਾ। ਤੇ ਕਿੱਥੇ ਦਾ ਜਿਹੜਾ ਮੀਡੀਆ ਸੀ ਉਹ ਤੁਹਾਡੇ ਹੱਕ ਵਿੱਚ ਹਾਂ ਦਾ ਨਾਰਾ ਮਾਰਦਾ ਸੀ। ਕੈਨੇਡਾ ਦਾ ਮੇਨ ਸਟ੍ਰੀਮ ਮੀਡੀਆ ਜਿਹੜਾ ਨੈਸ਼ਨਲ ਪੋਸਟ ਵਰਗੇ, ਗਲੋਬ ਐਂਡ ਮੇਲ ਵਰਗੇ, ਉਹ ਤਾਂ ਤੁਹਾਡੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰ ਰਹੇ ਆ, ਉਹ ਸਹੀ ਖਬਰ ਦੇ ਰਹੇ ਆ, ਤੇ ਤੁਸੀਂ ਜਿਹੜਾ ਆ ਉਹ ਬਿਲਕੁਲ ਜਿਹੜਾ ਉਲਟ ਕਰ ਰਹੇ ਹੈਗੇ ਆ। ਇਹ ਇਕੱਲਾ ਇਹ ਨਹੀਂ, ਸਾਡੇ ਮੁਲਕ 'ਚ ਵੀ ਕਈ ਵਾਰ ਵਾਪਰਦਾ ਆ। ਕੱਲ ਭਾਈ ਅਵਤਾਰ ਸਿੰਘ ਉਹਨਾਂ ਦਾ ਫਿਊਨਰਲ ਸੀਗਾ, ਬੁਲਟ ਹੋਣਾ ਦਾ, ਤੇ ਅਸੀਂ ਉੱਥੇ ਗਏ ਸੀ, ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਉੱਥੇ ਪਹੁੰਚੀਆਂ ਹੋਈਆਂ ਸੀਆਂ। ਉੱਥੇ ਵੀ ਸਟੇਟ ਸੈਕਟਰੀ ਨੇ ਕਿਹਾ ਵੀ ਭਾਈ ਦੇਖੋ ਪੰਜਾਬੀ ਰੇਡੀਓ USA ਨੇ ਸਹੀ ਗੱਲ ਕੀਤੀ ਹੈਗੀ ਆ, ਜੋ ਬਿਲਕੁਲ ਜੋ ਰਿਐਲਿਟੀ ਆਈ ਹੈਗੀ ਆ। ਸੋਸ਼ਲ ਮੀਡੀਆ ਦੇ ਉੱਤੇ ਇੱਕ ਤਰ੍ਹਾਂ ਨਾਲ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਗੁਰੂ ਘਰ ਨੂੰ ਵੀ ਤੇ ਭਾਈ ਅਵਤਾਰ ਸਿੰਘ ਨੂੰ ਵੀ। ਸੋ ਇਹ ਦੇਖਿਆ ਕਰੋ ਕਿ ਕੌਣ ਜਿਹੜਾ ਸਹੀ ਗੱਲ ਕਰਦਾ ਹੈਗਾ ਆ, ਉਹਨਾਂ ਨੂੰ ਪੁੱਛਿਆ ਕਰੋ। ਸੋ ਜੇ ਆਪਾਂ ਅਮਰੀਕਨ ਆ ਵੀ ਗੁੱਡ ਅਮਰੀਕਨ ਆ, ਅਮਰੀਕਾ ਦੇ ਲਈ ਖੜੀਏ, ਕੈਨੇਡੀਅਨ ਆ ਗੁੱਡ ਕੈਨੇਡੀਅਨ ਬਣੋ, ਕੈਨੇਡਾ ਦੇ ਲਈ ਖੜੋ। ਇਹ ਪਛਾਣੋ ਜਿਹੜਾ ਤੁਹਾਡੇ ਉਹ ਅਗੇਂਸਟ ਜ਼ੁਲਮ ਕਰ ਰਿਹਾ ਆ ਵੀ ਕਿਤੇ ਤੁਹਾਡੀ ਸਰਕਾਰ ਉਹਦਾ ਸਾਥ ਤਾਂ ਨਹੀਂ ਦੇ ਰਹੀ ਹੈਗੀ।